ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਦੇ ਬਾਰੇ ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਏਐਮ ਸਟੇਸ਼ਨਸ, ਐਫਐਮ ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, ਯੂਟਿਊਬ ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 3 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਜੀ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਣਾ ਟੋਰਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਤਾਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਲਿਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੋਗਾ ਸਿੰਘ ਪੁਰੇਵਾਲ ਔਰੇਂਜਵੈਲ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਅਮਰੀਕਾ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਜਿਹੜੀ ਆ ਹੀਟ ਵੇਵ ਬਹੁਤ ਜ਼ਿਆਦਾ ਚੱਲ ਰਹੀ ਆ, ਜਿਹਦੇ ਕਰਕੇ 250ਵੀਂ ਜਿਹੜੀ ਆ ਸੈਲੀਬ੍ਰੇਸ਼ਨ ਆ ਅਮਰੀਕਾ ਦੀ 4th ਜੁਲਾਈ ਦੀ, ਜੀ ਉਹ ਕਈ ਜਗ੍ਹਾ ਦੇ ਉੱਤੇ ਕੈਂਸਲ ਵੀ ਹੋ ਰਹੀ ਹੈਗੀ ਆ। ਪ੍ਰੈਜ਼ੀਡੈਂਟ ਟਰੰਪ ਹੋਣੀ ਜੋ ਮਾਊਂਟ ਰਸ਼ਮੋਰ ਆ ਉੱਥੇ ਜਾ ਰਹੇ ਹੈਗੇ ਆ, ਸਾਊਥ ਡਕੋਟਾ ਦੇ ਵਿੱਚ, ਜਿੱਥੇ ਉਹ ਆਪਣਾ ਸਪੀਚ ਦੇਣਗੇ ਤੇ ਫਾਇਰ ਵਰਕਸ ਨੂੰ ਵਾਚ ਵੀ ਕਰਨਗੇ। ਸੋ ਕਹਿੰਦੇ ਵੀ ਫਾਈਟਰ ਜੈਟਸ ਦੀ ਜਿਹੜੀ ਆਵਾਜ਼ ਤੇ ਮਿਲਟਰੀ ਫਲਾਈਓਵਰਸ ਅੱਜ ਅਮਰੀਕਾ ਦੀ ਜਿਹੜੀ ਕੈਪੀਟਲ ਆ ਉਸ ਨੂੰ ਉਹਨੇ ਪੂਰਾ ਜਿਹੜਾ ਹਿਲਾਇਆ। ਨਿਊਯਾਰਕ ਦੇ ਵਿੱਚ ਨਿਊਯਾਰਕ ਸਿਟੀ ਦੇ ਮੇਅਰ ਜੋਹਰਾਨ ਮਮਦਾਨੀ, ਉਹਨਾਂ ਨੇ ਅਮਰੀਕਾ ਦਾ 250ਵੀਂ ਜਿਹੜੀ ਐਨਵਰਸਰੀ ਆ ਉਹਦੇ ਉੱਤੇ ਆਪਣਾ ਜਿਹੜਾ ਭਾਸ਼ਣ ਦਿੱਤਾ ਤੇ ਉਹਨਾਂ ਨੇ ਕਾਫੀ ਜ਼ਿਆਦਾ ਜਿਹੜੇ ਆ ਇਮੀਗ੍ਰੈਂਟਸ ਦੇ ਹੱਕ ਦੇ ਵਿੱਚ ਜਿਹੜੀ ਗੱਲ ਕੀਤੀ ਵੀ ਅਮਰੀਕਾ ਕਿਸ ਤਰ੍ਹਾਂ ਇਮੀਗ੍ਰੈਂਟ ਦੇ ਬੇਸ ਦੇ ਉੱਤੇ ਬਣਿਆ ਹੋਇਆ ਹੈਗਾ ਆ। ਸਕਾਈ ਹਾਈ ਟੈਂਪਰੇਚਰ ਹੈਗਾ, ਜਿਹਦੇ ਕਰਕੇ ਕਈ ਜਿਹੜੇ ਫੈਸਟੀਵਲਸ ਆ ਕਈ ਜਗ੍ਹਾ ਦੇ ਉੱਤੇ ਕੈਂਸਲ ਵੀ ਕਰ ਦਿੱਤੇ ਗਏ। ਫਿਲਾਡੈਲਫੀਆ ਨੇ ਇੰਡੀਪੈਂਡੈਂਸ ਪਰੇਡ ਜਿਹੜੀ ਹੋਣੀ ਸੀ ਉਹ ਕੈਂਸਲ ਕਰ ਦਿੱਤੀ ਹੈਗੀ ਆ। ਅਮਰੀਕਾ ਦਾ ਬਹੁਤ ਵੱਡਾ ਮੇਲਾ ਜਿਹੜਾ ਲੱਗਦਾ ਗ੍ਰੇਟ ਅਮਰੀਕਨ ਸਟੇਟ ਫੇਅਰ ਵਾਸ਼ਿੰਗਟਨ ਦੇ ਵਿੱਚ, ਉਹ ਵੀ ਜਿਹੜਾ ਪਹਿਲਾਂ ਬੰਦ ਕਰਨਾ ਪਿਆ। ਜਿੱਦਣ ਓਪਨ ਹੋਇਆ ਉਸ ਤੋਂ ਉਸੇ ਦਿਨ ਜਿਹੜਾ ਉਹਨੇ ਬੰਦ ਕਰ ਦਿੱਤਾ। ਹੋਰ ਵੀ ਜਿਹੜੀਆਂ ਕਈ ਸ਼ਹਿਰਾਂ ਦੇ ਉੱਤੋਂ ਜਿਹੜੀਆਂ ਖਬਰਾਂ ਆ ਰਹੀਆਂ ਹੈਗੀਆਂ ਜਿੱਥੇ ਐਕਸਟ੍ਰੀਮ ਹੀਟ ਵਾਰਨਿੰਗ ਇਸ਼ੂ ਕੀਤੀ ਗਈ ਆ ਤੇ ਪਤਾ ਨਹੀਂ ਵੀ ਉੱਥੇ ਪਰੇਡ ਹੋਣੀ ਆ ਜਾਂ ਨਹੀਂ। ਪਰ ਕੈਲੀਫੋਰਨੀਆ ਦੇ ਵਿੱਚ ਬਹੁਤ ਸਾਰੇ ਸ਼ਹਿਰਾਂ 'ਚ ਪਰੇਡ ਹੋ ਰਹੀ ਆ ਤੇ ਆਪਣੇ ਲੋਕ ਵੀ ਕਾਫੀ ਵੱਡੀ ਗਿਣਤੀ 'ਚ ਲੱਗ ਰਿਹਾ ਵੀ ਸਾਰੀਆਂ ਪਰੇਡਸ ਦੇ ਵਿੱਚ ਜਿਹੜੀ ਸ਼ਿਰਕਤ ਕਰਨਗੇ। ਜੀ ਜੀ ਬਿਲਕੁਲ। ਸੋ ਅਗਲੀ ਜਿਹੜੀ ਖਬਰ ਆ ਉਹ ਫਰੈਜ਼ਨੋ ਤੋਂ ਆ ਰਹੀ ਹੈ। ਫਰੈਜ਼ਨੋ ਕਾਉਂਟੀ ਦੇ ਵਿੱਚ ਜੰਗਲਾਂ ਦੇ ਨਾਲ ਜਿਹੜੀ ਅੱਗ ਲੱਗੀ ਜੰਗਲਾਂ ਦੇ ਵਿੱਚ, ਉਹਦੇ ਉੱਤੇ ਕਾਬੂ ਪਾਇਆ ਗਿਆ। ਫਾਇਰ ਫਾਈਟਰਸ ਜਿਹੜੇ ਨੇ ਉਹ ਕਹਿੰਦੇ ਕਿ ਪਾਈਨ ਫਲੈਟ ਝੀਲ ਦੇ ਨੇੜੇ ਫਰੈਜ਼ਨੋ ਕਾਉਂਟੀ ਦੇ ਵਿੱਚ ਜਿਹੜੀ ਜੰਗਲੀ ਅੱਗ ਲੱਗੀ ਆ ਉਹਦੇ ਨਾਲ ਨਜਿੱਠ ਰਹੇ ਨੇ। ਇਹ ਸ਼ੁੱਕਰਵਾਰ ਨੂੰ ਫੈਲੀ ਸੀ 11 ਵਜੇ ਤੋਂ ਪਹਿਲਾਂ ਪਾਈਨ ਫਲੈਟ ਰੋਡ ਦੇ ਨੇੜੇ ਈਸਟ ਟ੍ਰਿਮਰ ਸਪ੍ਰਿੰਗਸ ਰੋਡ ਤੋਂ ਸ਼ੁਰੂ ਹੋਈ ਸੀਗੀ ਤੇ ਇਹਨੂੰ ਪਾਈਨ ਫਾਇਰ ਵਜੋਂ ਇਸ ਅੱਗ ਨੂੰ ਜਾਣਿਆ ਜਾਂਦਾ ਤੇ ਹੁਣ ਤੱਕ ਲਗਭਗ ਇਹ 25 ਤੋਂ ਲੈ ਕੇ 30 ਏਕੜ ਤੱਕ ਜਿਹੜਾ ਅੰਦਾਜ਼ੇ ਦੇ ਮੁਤਾਬਕ ਉਹਨੂੰ ਉਸ ਰਕਬੇ ਨੂੰ ਆਪਣੀ ਜ਼ਦ ਦੇ ਹੇਠਾਂ ਲੈ ਚੁੱਕੀ ਹੈ, ਲਪੇਟ ਦੇ ਵਿੱਚ ਲੈ ਚੁੱਕੀ ਹੈ। ਪਰ ਕੈਲ ਫਾਇਰ ਦਾ ਕਹਿਣਾ ਹੈ ਕਿ ਹੁਣ ਅੱਗ ਤੇ ਅਸੀਂ 50% ਤੋਂ ਜ਼ਿਆਦਾ ਜਿਹੜਾ ਕਾਬੂ ਆ ਪਾ ਚੁੱਕੇ ਹਾਂ। ਕਰਮਚਾਰੀਆਂ ਨੇ ਜਿਹੜੀ ਅੱਗ ਦੇ ਅੱਗੇ ਵਧਣ ਤੇ ਰੋਕ ਲਾ ਦਿੱਤੀ ਹੈ। ਫਾਇਰ ਫਾਈਟਰਸ ਅਗਲੇ ਕੁਝ ਘੰਟਿਆਂ ਤੱਕ ਇੱਥੇ ਮੌਜੂਦ ਰਹਿਣਗੇ ਤਾਂ ਜੋ ਅੱਗ ਨੂੰ ਪੂਰੀ ਤਰ੍ਹਾਂ ਕਾਬੂ ਹੇਠ ਰੱਖਿਆ ਜਾ ਸਕੇ ਤੇ ਬਾਕੀ ਬਚੀਆਂ ਜਿੰਨੀਆਂ ਵੀ ਗਰਮ ਚਿੰਗਾੜੀਆਂ ਨੇ ਉਹਨਾਂ ਨੂੰ ਸ਼ਾਂਤ ਜਿਹੜਾ ਉਹ ਕੀਤਾ ਜਾ ਸਕੇ। ਸੋ ਪਹਿਲਾ ਖਦਸ਼ਾ ਇਹ ਜਿਹੜਾ ਉਹ ਹੋ ਗਿਆ ਸੀਗਾ ਵੀ ਸ਼ਾਇਦ ਇਹ ਹੋਰ ਵੀ ਜ਼ਿਆਦਾ ਜਿਹੜੀ ਵੱਧ ਸਕਦੀ ਆ, ਪਰ ਫਿਲਹਾਲ ਇਹਦੇ ਉੱਤੇ ਕਾਬੂ ਪਾ ਲਿਆ ਗਿਆ ਤੇ ਜਿਹੜੇ ਇਹਨਾਂ ਇਲਾਕਿਆਂ ਦੇ ਨੇੜੇ ਤੇੜੇ ਦੇ ਲੋਕ ਨੇ ਉਹਨਾਂ ਨੇ ਸੁੱਖ ਦਾ ਸਾਹ ਲਿਆ ਜੀ। ਇੱਦਾਂ ਹੀ ਐਲਏ ਤੋਂ ਇੱਕ ਖਬਰ ਆ ਰਹੀ ਹੈ। ਐਲਏ ਦੇ ਵਿੱਚ ਇੱਕ ਜਿੱਥੇ ਵੇਅਰ ਹਾਊਸ ਨੂੰ, ਬਹੁਤ ਵੱਡਾ ਜਿਹੜਾ ਵੇਅਰ ਹਾਊਸ ਆ ਉਹਨੂੰ ਅੱਗ ਲੱਗੀ ਸੀ ਤੇ ਉਹ ਹਜੇ ਵੀ ਕਹਿੰਦੇ ਵੀ ਜਿਹੜੇ ਨੇਬਰਸ ਆ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜੀ ਧੂਏ ਦੀ ਸਮੈਲ ਆ ਰਹੀ ਆ। ਉੱਥੇ ਫੂਡ ਬਹੁਤ ਸਾਰਾ ਸੀ, 85 ਮਿਲੀਅਨ ਪਾਉਂਡ ਫੂਡ ਸੀ ਉਸ ਵੇਅਰ ਹਾਊਸ ਦੇ ਵਿੱਚ, 85 ਮਿਲੀਅਨ ਪਾਉਂਡਸ ਆਫ ਫੂਡ।
ਤੇ ਉਹ ਜਿਹਦੇ ਵਿੱਚ ਬੀਫ ਵੀ ਸੀ, ਪੋਰਕ ਵੀ ਸੀ, ਪੋਲਟਰੀ, ਸੀ ਫੂਡ, ਉਹ ਸਾਰਾ ਕੁਝ ਜਲਿਆ ਤੇ ਉਹਦੀ ਵੀ ਜਿਹੜੀ ਸਮੈਲ ਆ ਬਹੁਤ ਜ਼ਿਆਦਾ ਜਿਹੜੀ ਆ ਰਹੀ ਆ ਤੇ ਲੋਕ ਜਿਹੜੇ ਆ ਉਸ ਨੇਬਰਹੁੱਡ ਦੇ ਵਿੱਚ ਕੰਪਲੇਨ ਕਰ ਰਹੇ ਆ ਵੀ ਇੰਨੇ ਦਿਨ ਹੋ ਗਏ ਹੈਗੇ ਆ, ਖਾਸ ਕਰਕੇ ਜਿਹੜਾ ਬੋਇਲ ਹਾਈਟਸ ਤੇ ਈਸਟ ਲਾਸ ਐਂਜਲਸ ਵਾਲਾ ਏਰੀਆ, ਵੀ ਉਸ ਨੂੰ ਕਲੀਨ ਨਹੀਂ ਕੀਤਾ ਜਾ ਰਿਹਾ ਹੂੰ, ਹੂੰ। ਤੇ ਏਅਰ ਪੋਲਿਊਸ਼ਨ ਬਹੁਤ ਜ਼ਿਆਦੇ ਆ ਤੇ ਲੋਕਾਂ ਨੂੰ ਜਿਹੜਾ ਸਾਹ ਲੈਣਾ ਵੀ ਜਿਹੜੇ ਸਮੈਲ ਜਿੱਦਾਂ ਦੀ ਆ ਰਹੀ ਆ ਉਹ ਬਹੁਤ ਔਖਾ ਹੋਇਆ ਹੈਗਾ ਆ। ਮੰਗਲਵਾਰ ਨੂੰ ਜਿਹੜਾ ਕਲੀਨ ਅਪ ਕਰੂ ਆ ਉਹਨਾਂ ਨੇ ਕਾਫੀ ਜਿਹੜੇ ਟਰੱਕ ਆ ਭਰ ਕੇ ਜਿਹੜੇ ਉੱਥੋਂ ਬਾਹਰ ਲੈ ਕੇ ਗਏ ਹੈਗੇ ਆ, ਪਰ ਜਿਹੜਾ ਰੋਟਨ ਫੂਡ ਆ ਤੇ ਉੱਤੇ ਜਲਿਆ ਹੋਇਆ ਫੂਡ ਆ, ਉਹਦੀ ਜਿਹੜੀ ਸਮੈਲ ਆ ਬਹੁਤ ਬੁਰੀ ਜਿਹੜੀ ਆ ਉਸ ਨੇਬਰਹੁੱਡ ਦੇ ਵਿੱਚ ਆ ਰਹੀ ਹੈਗੀ। ਜੀ। ਅਗਲੀ ਜਿਹੜੀ ਆ ਕੈਲੀਫੋਰਨੀਆ ਦੇ ਜੰਗਲਾਂ ਦੇ ਵਿੱਚੋਂ ਮਾਂ ਧੀ ਜਿਹੜੀਆਂ ਨੇ ਉਹ ਲਾਪਤਾ ਹੋ ਗਈਆਂ ਨੇ। ਕ੍ਰਿਸਟਲ ਮੇਅਰਜ਼ ਮਾਂ ਦੇ ਰੂਪ ਦੇ ਵਿੱਚ ਤੇ ਅਲੈਕਸਿਸ ਮੇਅਰਜ਼ ਜਿਹੜੀ ਆ ਮਾਰਟੀਨੇਜ਼ ਉਹ ਧੀ ਦੇ ਰੂਪ ਦੇ ਵਿੱਚ ਸੈਨ ਗੋਰਗੋਨੀਓ ਵਾਈਲਡਨੈਸ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਹਾਈਕਿੰਗ ਤੋਂ ਵਾਪਸ ਨਾ ਆਉਣ ਕਰਕੇ ਲਾਪਤਾ ਨੇ। ਆਖਰੀ ਵਾਰ ਉਹਨਾਂ ਨੂੰ ਵੀਰਵਾਰ 2 ਜੁਲਾਈ 2026 ਨੂੰ 11 ਵਜੇ ਵਿਵੀਅਨ ਕ੍ਰੀਕ ਟ੍ਰੇਲ ਦੇ ਇਲਾਕਿਆਂ ਦੇ ਖਤਰਨਾਕ ਹਾਈ ਕ੍ਰੀਕ ਮੋੜਾਂ ਦੇ ਉੱਤੇ ਦੇਖਿਆ ਗਿਆ ਸੀਗਾ। ਲਗਭਗ ਇਹਨਾਂ ਦੀ ਜੇ ਉਚਾਈ ਨੂੰ ਦੇਖਿਆ ਜਾਵੇ ਤਾਂ 10,300 ਫੁੱਟ ਬਣਦੀ ਆ। ਅਧਿਕਾਰੀਆਂ ਨੇ ਅਜੇ ਤੱਕ ਉਹਨਾਂ ਦੇ ਤੈਅ ਕੀਤੇ ਰੂਟ, ਉਹਨਾਂ ਦੀ ਸਿਹਤ ਦੀ ਸਥਿਤੀ ਜਾਂ ਰਾਤ ਕੱਟਣ ਦੇ ਸਮਾਨ ਦੀ ਮੌਜੂਦਗੀ ਬਾਰੇ ਕੋਈ ਪੁਸ਼ਟੀ ਜਿਹੜੀ ਉਹ ਨਹੀਂ ਕੀਤੀ ਤੇ ਪਤਾ ਲੱਗਿਆ ਵੀ ਹੁਣ ਇਹਨਾਂ ਨੂੰ ਜਿਹੜੀ ਖੋਜਣ ਦੇ ਲਈ ਬਚਾਅ ਮੁਹਿੰਮ ਜਿਹੜੀ ਉਹ ਚਲਾਈ ਜਾ ਰਹੀ ਆ। ਕ੍ਰਿਸਟਲ ਮੇਅਰਜ਼ ਜਿਹੜੇ ਤੇ ਉਹਨਾਂ ਦੀ ਬੇਟੀ ਅਲੈਕਸਿਸ ਮੇਅਰਜ਼ ਮਾਰਟੀਨੇਜ ਇਹ ਜਿਹੜੀਆਂ ਲਾਪਤਾ ਹੋਈਆਂ ਸਨ ਤੇ ਯੂਐਸ ਫੋਰੈਸਟ ਸਰਵਿਸ ਦੇ ਮੁਤਾਬਕ ਵਿਵੀਅਨ ਕ੍ਰੇਕ ਟ੍ਰੇਲ ਇਤਿਹਾਸਿਕ ਤੌਰ ਤੇ ਖਤਰਨਾਕ ਰੂਟ ਜਿਹੜਾ ਮੰਨਿਆ ਜਾਂਦਾ ਹੈ। ਇਹ ਮਾਊਂਟ ਸੈਨ ਗੋਰਗੋਨੀਓ ਦੀ ਚੋਟੀ ਤੱਕ ਪਹੁੰਚਣ ਦਾ ਸਭ ਤੋਂ ਛੋਟਾ ਤੇ ਸਭ ਤੋਂ ਸਿੱਧੀ ਚੜ੍ਹਾਈ ਵਾਲਾ ਰਸਤਾ ਹੈ। ਇਸ ਦੇ ਲਈ ਤਜਰਬੇਕਾਰ ਜਿਹੜੇ ਵੀ ਹਾਈਕਰਸ ਨੇ ਉਹਨਾਂ ਦੇ ਹੁਨਰ ਦੀ ਲੋੜ ਹੁੰਦੀ ਆ ਤੇ ਹਾਲੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਵੀ ਉਹਨਾਂ ਕੋਲੇ ਕਿਹੜਾ ਸਮਾਨ ਆ ਜਾਂ ਖਾਣਾ ਪਾਣੀ ਸੀ ਵੀ ਜਾਂ ਨਹੀਂ। ਇਹ ਵੀ ਸਪਸ਼ਟ ਨਹੀਂ ਹੈ ਵੀ ਉਹ ਚੋਟੀ ਤੇ ਜਾਣਾ ਚਾਹੁੰਦੇ ਸੀ ਜਾਂ ਮੌਸਮ ਤੇ ਵਾਤਾਵਰਨ ਸਥਿਤੀਆਂ ਕਰਕੇ ਉਹ ਜਿਹੜੀਆਂ ਰਸਤਾ ਉਹ ਭਟ ਗਈਆਂ। ਫਿਲਹਾਲ ਉਹਨਾਂ ਦੇ ਬਾਰੇ ਜਿਹੜਾ ਉਹ ਇੱਕ ਹੈਲਪਲਾਈਨ ਨੰਬਰ ਹੈ ਜਿਹੜਾ ਉਹ ਜਾਰੀ ਕੀਤਾ ਗਿਆ 180078 ਕ੍ਰਾਈਮ ਤੇ ਉੱਤੇ ਤੁਸੀਂ ਜਿਹੜੀ ਕਾਲ ਉਹ ਕਰ ਸਕਦੇ ਹੋ ਤੇ ਇਹਨਾਂ ਦੇ ਬਾਰੇ ਜਿਹੜੀ ਜੋ ਵੀ ਤੁਹਾਨੂੰ ਜਾਣਕਾਰੀ ਆ ਉਹ ਤੁਸੀਂ ਉਹਨਾਂ ਦੇ ਨਾਲ ਸਾਂਝੀ ਜਿਹੜੀ ਆ ਉਹ ਕਰ ਸਕਦੇ ਹੋ। ਜੀ। ਅਗਲੀ ਖਬਰ ਵੱਲ ਚਲੀਏ। ਕ੍ਰਿਸ ਕ੍ਰਿਸਟੀ ਜਿਹੜੇ ਨਿਊ ਜਰਸੀ ਦੇ ਜਿਹੜੇ ਗਵਰਨਰ ਵੀ ਰਹੇ ਹੈਗੇ ਆ, ਸਾਬਕਾ ਗਵਰਨਰ ਰਹੇ ਆ ਤੇ ਇੱਕ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦੇ ਸਪੋਰਟਰ ਵੀ ਸੀ, ਇੱਕ ਟਾਈਮ ਦੇ ਉੱਤੇ ਉਹ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਵੀ ਸੀਗੇ ਟਰੰਪ ਉਹਨਾਂ ਦੇ ਅਗੇਂਸਟ। ਸੋ ਉਹਨਾਂ ਨੇ ਅੱਜ ਇੱਕ ਪੋਡਕਾਸਟ ਦੇ ਵਿੱਚ ਜਿਹੜਾ ਹਸਨ ਮਿਨਾਜ ਆ ਉਹਦੇ ਵਿੱਚ ਜਿਹੜਾ ਖੁਲਾਸਾ ਕੀਤਾ, ਕਹਿੰਦੇ ਵੀ ਆਉਣ ਵਾਲੀਆਂ ਨਵੰਬਰ ਦੀਆਂ ਇਲੈਕਸ਼ਨਾਂ ਦੇ ਵਿੱਚ ਬਹੁਤ ਤਕੜੀ ਜਿਹੜੀ ਹਾਰ ਆ ਉਹ ਜੀਓਪੀ ਦੀ, ਰਿਪਬਲਿਕਨਸ ਦੀ ਹੋਣ ਜਾ ਰਹੀ ਹੈਗੀ ਆ। ਜੀ ਕਹਿੰਦੇ ਵੀ ਮੋਨੂਮੈਂਟਲ ਡਿਫੀਟ ਇਨ ਮਿਡ ਟਰਮ। ਜੀ ਕਹਿੰਦੇ ਵੀ ਜਿਹੜੇ ਲੋਕਾਂ ਨੇ ਵੋਟ ਪਾਈ ਸੀ ਉਹ ਸਾਰੇ ਮੈਜੋਰਟੀ 'ਚ ਕਹਿੰਦੇ ਹੁਣ ਇਹਨਾਂ ਦੇ ਉਲਟ ਵੋਟ ਪਾਉਣ ਜਾ ਰਹੇ ਹੈਗੇ ਆ। ਹੂੰ ਹੂੰ ਸਨ 2026 ਦੇ ਵਿੱਚ ਜਿਹੜੀਆਂ ਮਿਡ ਟਰਮ ਇਲੈਕਸ਼ਨ ਨਵੰਬਰ ਦੇ ਵਿੱਚ ਹੋਣੀਆਂ ਹੈਗੀਆਂ ਆ। ਤੇ ਕ੍ਰਿਸਟੀ ਨੇ ਜਿਹੜਾ 2024 ਦੇ ਵਿੱਚ ਪ੍ਰੈਜ਼ੀਡੈਂਸ਼ੀਅਲ ਰੇਸ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਵੀ ਉਹ ਖੜੇ ਸੀ, ਬਾਅਦ ਦੇ ਵਿੱਚ ਡ੍ਰੌਪ ਆਊਟ ਕਰ ਲਿਆ ਗਿਆ ਸੀਗਾ। ਇੱਕ ਟਾਈਮ ਦੇ ਉੱਤੇ ਟਰੰਪ ਉਹਨਾਂ ਦੇ ਤਕੜੇ ਰਹੇ ਸਪੋਰਟਰ ਨੇ ਹੁਣ ਉਹਨਾਂ ਦੇ ਜਿਹੜੇ ਕਾਫੀ ਜਿਹੜੇ ਆ ਵਿਰੋਧ ਕਰ ਰਹੇ ਹੈਗੇ ਆ। ਕਹਿੰਦੇ ਵੀ ਟਰੰਪ ਉਹਨਾਂ ਦੀ ਜਿਹੜੀ ਰੇਟਿੰਗ ਆ ਉਹ ਮਿਡ 30 'ਚ ਆ। ਸੋ ਇਹ ਕਹਿੰਦੇ ਵੀ ਇੱਕ ਬਹੁਤ ਤਕੜੀ ਜਿਹੜੀ ਵਾਰਨਿੰਗ ਆ ਰਿਪਬਲਿਕਨਸ ਨੂੰ ਨਹੀਂ। ਸੋ ਕਹਿੰਦੇ ਵੀ ਨਵੰਬਰ ਦੀਆਂ ਇਲੈਕਸ਼ਨਾਂ ਤੋਂ ਬਾਅਦ ਜਿਹੜਾ ਰਿਪਬਲਿਕਨ ਪਾਰਟੀ ਆ ਜਾਂ ਇਹਦਾ ਜਿਹੜਾ ਟੋਟਲੀ ਕਹਿੰਦੇ ਚੇਂਜ ਹੋ ਜਾਊਗਾ ਵੀ ਕੌਣ ਇਸ ਨੂੰ ਅੱਗੇ ਜਾ ਕੇ ਹੈਡ ਕਰੂਗਾ। ਜੀ ਜੀ। ਅਗਲੀ ਜਿਹੜੀ ਖਬਰ ਹੈ ਇਸ ਟਾਈਮ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਜਿਹੜਾ ਹਾਈਵੇ 99 ਹੈ, ਕੁਛ ਹੀ ਮਿੰਟ ਪਹਿਲਾਂ ਉਹਦੇ ਤੇ ਇੱਕ ਬੜਾ ਦਰਦਨਾਕ ਹਾਦਸਾ ਵਾਪਰ ਗਿਆ। ਇੱਕ ਜਿਹੜੀ ਕਈ ਵਾਹਨਾਂ ਨੂੰ ਟੱਕਰ ਮਾਰਨ ਤੋਂ ਬਾਅਦ ਇੱਕ ਕਾਰ ਜਿਹੜੀ ਹੈ ਪਲਟ ਗਈ ਸੀ, ਜਿਸ ਕਰਕੇ ਇੱਕ ਬੰਦੇ ਦੀ ਜਿਹੜੀ ਥਾਂ ਮੌਤ ਹੋ ਗਈ। ਵੈਂਟੂਰਾ ਤੇ ਬੀ ਸਟਰੀਟ ਦੇ ਇਲਾਕਿਆਂ ਦੇ ਵਿੱਚ ਇਹ ਜਿਹੜਾ ਹਾਦਸਾ ਵਾਪਰਿਆ, ਜਿੱਥੇ ਇਸ ਬੰਦੇ ਦੀ ਜਿਹੜਾ ਪੀੜਤ ਆ ਉਹਦੀ ਕਾਰ ਸਭ ਤੋਂ ਪਹਿਲਾਂ ਟਕਰਾਈ ਸੀ ਵਿਕਟਮ ਦੀ ਤੇ ਇਸ ਤੋਂ ਬਾਅਦ ਉਹ ਗੱਡੀ ਚਲਾਉਂਦਾ ਰਿਹਾ ਤੇ ਸੀ ਸਟਰੀਟ ਤੇ ਜਾ ਕੇ ਉਹਨੇ ਇੱਕ ਹੋਰ ਬੰਦੇ ਨੂੰ ਟੱਕਰ ਮਾਰੀ ਤੇ ਉਸ ਤੋਂ ਬਾਅਦ ਉਹਦੀ ਕਾਰ ਜਿਹੜੀ ਆ ਉਹ ਬੇਕਾਬੂ ਹੋ ਕੇ ਹਾਈਵੇ 99 ਦੇ ਵੱਲ ਹੇਠਾਂ ਜਾ ਡਿੱਗੀ ਤੇ ਫ੍ਰੀਵੇ ਤੇ ਜਾ ਕੇ ਕਹਿੰਦੇ ਵੀ ਪੁੱਠੀ ਲੜ ਗਈ। ਉਹਨੂੰ ਮੌਕੇ ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਹਾਲੇ ਤੱਕ ਉਹਦੀ ਜਿਹੜੀ ਆਇਡੈਂਟੀਟੀ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ। ਸਰਾਹਤ ਅਤੇ ਸਫਾਈ ਦਾ ਕੰਮ ਚੱਲਣ ਕਰਕੇ ਡਰਾਈਵਰਾਂ ਨੂੰ ਇਸ ਰਸਤੇ ਵੱਲ ਜਾਣ ਤੋਂ ਬਚਣ ਦੀ ਜਿਹੜੀ ਸਲਾਹ ਉਹ ਜਾਰੀ ਕੀਤੀ ਗਈ ਆ। ਇਸ ਟਾਈਮ ABC 30 ਜਿਹੜਾ ਨਿਊਜ਼ ਆ, ਐਕਸ਼ਨ ਨਿਊਜ਼, ਉਹਦੀ ਜਿਹੜੀ ਖਬਰ ਆ ਉਹਦੇ ਦੱਸਣ ਦੇ ਮੁਤਾਬਕ ਇਸ ਹਾਦਸੇ ਤੋਂ ਕੁਛ ਮਿੰਟ ਬਾਅਦ ਜਿਹੜਾ ਫ੍ਰੀਵੇ ਆ ਉਹਨੂੰ ਰੋਕਣਾ ਪਿਆ ਸੀਗਾ, ਪਰ ਫਿਲਹਾਲ ਫ੍ਰੀਵੇ ਜਿਹੜਾ ਉਹ ਕੰਮ ਕਰ ਰਿਹਾ ਰਾਈਟ ਨਾਓ। ਪਰ ਇਹ ਜਿਹੜਾ ਮ੍ਰਿਤਕ ਹੈ ਇਹਦੀ ਹਲੇ ਜਿਹੜੀ ਪਛਾਣ ਆ ਉਹ ਜੱਗ ਜ਼ਾਹਰ ਨਹੀਂ ਕੀਤੀ ਗਈ। ਜੀ।
ਇਸੇ ਤਰ੍ਹਾਂ ਅੱਜ ਸੈਨੋਜ਼ੇ ਦੇ ਵਿੱਚ ਮੋਨਰੀ ਰੋਡ ਦੇ ਉੱਤੇ ਇੱਕ ਪੈਡੈਸਟਰੀਅਨ ਜਿਹੜਾ ਆ ਉਹਦੀ ਮੌਤ ਹੋ ਗਈ ਜਦੋਂ ਉਹ ਤੁਰ ਕੇ ਜਾ ਰਿਹਾ ਸੀ ਤੇ ਉਹਦੇ ਉੱਤੇ ਜਿਹੜੀ ਕਾਰ ਆ ਉਹ ਚੜ੍ਹ ਗਈ ਹੈਗੀ ਆ। ਪੈਡੈਸਟਰੀਅਨ ਜਿਹੜੇ ਆ ਇਹਨਾਂ ਦੀ ਮੌਤ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਵਾਧਾ ਹੋ ਰਿਹਾ ਹੈਗਾ। ਸੈਨੋਜ਼ੇ ਦੇ ਵਿੱਚ ਹਾਲਾਂਕਿ ਬਾਹਲਾ ਸੇਫ ਸਿਟੀ ਕਰਕੇ ਜਾਣਿਆ ਜਾਂਦਾ ਆ। ਇਸ ਸਾਲ ਦੀ 24ਵੀਂ ਮੌਤ ਆ ਇਹ ਪੈਡੈਸਟਰੀਅਨ ਦੀ। ਜਦੋਂ ਕੋਈ ਜੀ ਤੁਸੀਂ ਸੜਕ ਦੇ ਉੱਤੇ ਕ੍ਰਾਸ ਕਰ ਰਹੇ ਆ ਜਾਂ ਸੜਕ ਦੇ ਉੱਤੇ ਜਾ ਰਹੇ ਆ ਤਾਂ ਤੁਹਾਨੂੰ ਜਿਹੜੀ ਦੂਜੀ ਕਾਰ ਆ ਉਹ ਹਿੱਟ ਕਰ ਦਿੰਦੀ ਹੈਗੀ ਆ। ਜੀ ਜੀ ਅਗਲੀ ਜਿਹੜੀ ਖਬਰ ਆ ਉਹ ਸਿਸਟਮ ਦੇ ਨਾਲ ਜੁੜੀ ਹੋਈ ਆ। ਸਿਸਟਮ ਦੇ ਵਿੱਚੋਂ ਜਿਹੜੇ ਰਾਈਟ ਮਿਲਦੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਆ। ਜਿਵੇਂ ਆਪਾਂ 4th ਆਫ ਜੁਲਾਈ ਦੇ ਮਾਮਲੇ ਦੇ ਵਿੱਚ ਆਪਾਂ ਕਹਿੰਦੇ ਕਿ ਜਿਸ ਸਿਸਟਮ ਦੇ ਵਿੱਚੋਂ ਅਸੀਂ ਆਏ ਹਾਂ ਉਹਦੇ ਨਾਲ ਜਦੋਂ ਅਸੀਂ ਕੰਪੈਰੀਜ਼ਨ ਕਰਦੇ ਹਾਂ ਤੇ ਕਿਤੇ ਜ਼ਿਆਦਾ ਉਸ ਦੇ ਨਾਲੋਂ ਬਿਹਤਰ ਆ। ਬੰਦਿਆਂ ਦੀ ਜਾਨ ਮਾਲ ਦੀ ਰਾਖੀ ਤੇ ਹੈਗੀ ਹੈ, ਜਾਨਵਰਾਂ ਦੇ ਵੀ ਪੂਰੇ ਹੱਕ ਹਕੂਕ ਨੇ। ਕਨੋਗਾ ਪਾਰਕ ਦੇ ਵਿੱਚ ਇੱਕ LAPD ਦੇ ਜਿਹੜੇ ਇੱਕ ਅਧਿਕਾਰੀ ਸੀਗਾ ਉਹਦੇ ਵੱਲੋਂ ਜਿਹੜਾ ਲਾਸ ਐਂਜਲਸ ਦੇ ਇਲਾਕਿਆਂ ਦੇ ਵਿੱਚੋਂ ਇਹ ਖਬਰ ਆ ਰਹੀ ਹੈ। LAPD ਦੇ ਇੱਕ ਅਧਿਕਾਰੀ ਨੇ, ਪੁਲਿਸ ਵਾਲੇ ਨੇ ਇੱਕ ਕੁੱਤੇ ਨੂੰ ਗੋਲੀ ਮਾਰ ਦਿੱਤੀ ਸੀ ਤੇ ਹੁਣ ਜਿਹੜਾ ਮਾਲਕ ਉਸ ਕੁੱਤੇ ਦਾ ਉਹਨੇ ਜਿਹੜਾ ਸਿਟੀ ਆ ਉਹਦੇ ਤੇ ਲਾਸੂਟ ਫਾਈਲ ਕਰ ਦਿੱਤਾ। ਲਾਸ ਐਂਜਲਸ ਦੇ ਵਿੱਚ ਲਾਸ ਐਂਜਲਸ ਪੁਲਿਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਗੋਲੀ ਮਾਰ ਕੇ ਮਾਰੇ ਗਏ ਕੁੱਤੇ ਦੇ ਮਾਲਕ ਨੇ ਲਾਸ ਐਂਜਲਸ ਸਿਟੀ ਦੇ ਪ੍ਰਸ਼ਾਸਨ ਦੇ ਖਿਲਾਫ ਅਦਾਲਤੀ ਜਿਹੜਾ ਮੁਕੱਦਮਾ ਦਰਜ ਕਰਵਾਇਆ। ਇਸ ਮੁਕੱਦਮੇ ਦੇ ਵਿੱਚ ਉਹਨੇ ਦੋਸ਼ ਲਾਇਆ ਵੀ ਘਟਨਾ ਦੇ ਵਿੱਚ ਸ਼ਾਮਲ ਪੁਲਿਸ ਅਧਿਕਾਰੀਆਂ ਨੇ ਜਾਨਵਰਾਂ ਦੇ ਵਿਰੁੱਧ ਜਿਹੜੀ ਤਾਕਤ ਦੀ ਵਰਤੋਂ ਕਰਨ ਸੰਬੰਧੀ ਵਿਭਾਗ ਦੀ ਨੀਤੀ ਹੈ ਉਹਦੀ ਉਲੰਘਣਾ ਕੀਤੀ ਹੈ। ਇਹ ਮਾਮਲਾ 13 ਜੂਨ ਨੂੰ ਇੱਕ ਅਪਾਰਟਮੈਂਟ ਕੰਪਲੈਕਸ ਦੇ ਵਿੱਚ ਹੋਈ ਇੱਕ ਗੋਲੀਬਾਰੀ ਦੇ ਨਾਲ ਜੁੜਿਆ ਹੋਇਆ। ਪੁਲਿਸ ਨੂੰ ਉਸ ਘਰ ਦੇ ਵਿੱਚੋਂ ਚੀਕਾਂ ਆਉਣ ਦੀਆਂ ਜਿਹੜੀਆਂ ਸ਼ਿਕਾਇਤਾਂ ਮਿਲੀਆਂ ਸਨ, ਪਰ ਇਹ ਸਥਿਤੀ ਉਦੋਂ ਦਿਖਾਉਣ ਦੇ ਵਿੱਚ ਬਦਲ ਗਈ ਜਦੋਂ ਅਧਿਕਾਰੀਆਂ ਨੇ ਜੈਮਸਨ ਨਾਮ ਦੇ ਇੱਕ ਗੋਲਡਨ ਰਿਟਰੀਵਰ ਪੂਡਲ ਮਿਕਸ ਨਸਲ ਦੇ ਕੁੱਤੇ ਨੂੰ ਗੋਲੀ ਮਾਰ ਦਿੱਤੀ, ਜਿਸ ਦੇ ਨਾਲ ਉਹਦੀ ਮੌਤ ਹੋ ਗਈ। ਚਸ਼ਮਦੀਦਾਂ ਦੇ ਮੁਤਾਬਕ ਕੁੱਤੇ ਦੀ ਮਾਲਕਣ, ਜਿਸ ਦੀ ਪਛਾਣ ਮੈਰੀ ਵਜੋਂ ਹੋਈ ਹੈ, ਉਹ ਉਸ ਸਮੇਂ ਨਿਊਯਾਰਕ ਦੇ ਚੈਂਪੀਅਨਸ਼ਿਪ ਦੇ ਜਿੱਤ ਦਾ ਜਸ਼ਨ ਮਨਾ ਰਹੀ ਸੀ। ਇੱਕ ਗਵਾਂਢੀ ਜਿਸ ਨੇ ਇਸ ਜਸ਼ਨ ਦੇ ਵਿੱਚ ਕੋਈ ਐਮਰਜੈਂਸੀ ਸਮਝ ਕੇ 911 ਤੇ ਕਾਲ ਕੀਤੀ, ਉਹਨੇ ਘਟਨਾ ਤੋਂ ਬਾਅਦ ਕਿਹਾ ਵੀ ਖੁਦ ਨੂੰ ਜ਼ਿੰਮੇਵਾਰ ਉਹ ਮਹਿਸੂਸ ਕਰ ਰਿਹਾ। ਪੁਲਿਸ ਦਾ ਕਹਿਣਾ ਹੈ ਕਿ ਕੁੱਤਾ ਅਧਿਕਾਰੀਆਂ ਦੇ ਵੱਲ ਤੇਜ਼ੀ ਦੇ ਨਾਲ ਵਧਿਆ ਤੇ ਉਸ ਤੇ ਹਮਲਾ ਕਰ ਦਿੱਤਾ, ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਉਹ ਸਿਰਫ ਐਕਸਾਈਟਡ ਸੀਗਾ। ਮੁਕੱਦਮੇ ਦੇ ਵਿੱਚ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ ਜਿਹੜੀ LAPD ਦੀ ਨੀਤੀ ਹੈ ਉਹਦੇ ਤਹਿਤ ਅਧਿਕਾਰੀਆਂ ਨੂੰ ਕਿਸੇ ਵੀ ਜਾਨਵਰ ਦੇ ਵਿਰੁੱਧ ਤਾਕਤ ਦੀ ਵਰਤੋਂ ਕਰਨ ਦੀ ਇਜਾਜ਼ਤ ਸਿਰਫ ਉਦੋਂ ਹੁੰਦੀ ਹੈ ਜਦੋਂ ਜਾਨਵਰ ਤੋਂ ਸੱਟ ਲੱਗਣ ਦਾ ਜਾਂ ਤੁਰੰਤ ਖਤਰਾ ਹੋਵੇ ਤੇ ਅਧਿਕਾਰੀਆਂ ਨੂੰ ਇਸ ਦਾ ਮੁਲਾਂਕਣ ਕਰਨ ਦੀ ਜਿਹੜੀ ਸਿਖਲਾਈ ਉਹ ਦਿੱਤੀ ਜਾਂਦੀ ਆ। ਮੁਕੱਦਮੇ ਦੇ ਵਿੱਚ ਦੋਸ਼ ਇਹ ਹੈ ਕਿ ਜੇਕਰ ਗੋਲੀ ਚਲਾਉਣ ਵਾਲੇ ਅਧਿਕਾਰੀ ਨੇ ਅਜਿਹੀ ਕੋਈ ਸਿਖਲਾਈ ਲਈ ਵੀ ਸੀ ਤਾਂ ਉਸ ਨੇ ਇਸ ਸਥਿਤੀ ਦੇ ਵਿੱਚ ਉਸ ਨੂੰ ਲਾਗੂ ਕਿਉਂ ਨਹੀਂ ਕੀਤਾ। ਪਿਛਲੇ ਮਹੀਨੇ ਪੁਲਿਸ ਨੇ ਇਸ ਦੀ ਘਟਨਾ ਦੀ ਬੋਡੀ ਕੈਮ ਵੀ ਫੁਟੇਜ ਜਿਹੜੀ ਜਾਰੀ ਕੀਤੀ ਸੀ, ਜਿਸ ਤੋਂ ਬਾਅਦ ਜਾਨਵਰਾਂ ਦੇ ਅਧਿਕਾਰਾਂ ਦੇ ਲਈ ਲੜਨ ਵਾਲੇ ਜਿਹੜੇ ਕਾਰਕੁਨ ਨੇ ਜਾਂ ਸਮਰਥਕ ਨੇ ਉਹਨਾਂ ਦੇ ਵਿੱਚ ਭਾਰੀ ਰੋਸ ਜਿਹੜਾ ਉਹ ਦੇਖਿਆ ਜਾ ਰਿਹਾ। ਕੁੱਤੇ ਦੇ ਜਿਹੜਾ ਓਨਰ ਆ ਉਹਨੇ ਅਦਾਲਤ ਤੋਂ ਅਣਪਛਾਤੇ ਮੁਆਵਜ਼ੇ ਦੀ ਜਿਹੜੀ ਆ ਉਹ ਮੰਗ ਇਸ ਸਬੰਧ ਦੇ ਵਿੱਚ ਕੀਤੀ ਹੈ। ਜੀ ਜੀ। ਸੋ ਇਸੇ ਤਰ੍ਹਾਂ ਜੇ ਡੌਗ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਇੱਕ 7 ਸਾਲਾਂ ਦੀ ਬੱਚੀ ਨੂੰ ਜਿਹੜੇ ਕੁੱਤੇ ਆ ਉਹ ਪੈ ਗਿਆ ਤੇ ਉਹਨਾਂ ਨੇ ਕਹਿੰਦੇ ਵੀ ਉਹਦੀਆਂ ਜਿਹੜੀਆਂ ਲੱਤਾਂ ਵੀ ਆ ਉਹ ਖਾ ਲਈਆਂ ਤੇ ਉਹਦੀ ਸਕੱਲ ਦੇ ਉੱਤੇ ਵੀ ਬਹੁਤ ਜ਼ਿਆਦਾ ਜਿਹੜੇ ਜ਼ਖਮ ਕੀਤੇ ਤੇ ਉਹ ਆਪਣੀ ਜ਼ਿੰਦਗੀ ਮੌਤ ਦੀ ਜਿਹੜੀ ਲੜਾਈ ਆ ਇਸ ਟਾਈਮ ਦੇ ਉੱਤੇ ਲੜ ਰਹੀ ਹੈਗੀ ਆ। ਪੈਟਰੀਸ਼ੀਆ ਨਾਮ ਦੀ ਇਹ 7 ਸਾਲਾਂ ਦੀ ਬੱਚੀ ਨੂੰ ਹੈਲੀਕਾਪਟਰ ਦੇ ਰਾਹੀਂ US ਜਿਹੜਾ UC ਡੇਵਿਸ ਮੈਡੀਕਲ ਸੈਂਟਰ ਆ ਉੱਥੇ ਪਹੁੰਚਾਇਆ ਗਿਆ। ਇਹ ਜੂਨ 27 ਦੀ ਗੱਲ ਹੈਗੀ ਆ। ਉਹਦੀ ਮਦਰ ਜਿਹੜੀ ਆ ਮੋਨਿਕਾ ਐਡਮਿਨਸਟਨ ਉਹਨਾਂ ਨੇ GoFundMe ਪੇਜ ਦੇ ਉੱਤੇ ਲਿਖਿਆ ਹੈਗਾ। ਕਹਿੰਦੇ ਵੀ 6 ਕੁੱਤੇ ਜਿਹੜੇ ਸੀਗੇ ਉਹ ਇੱਕਦਮ ਉਹਨੂੰ ਪੈ ਗਏ। ਬਾਅਦ ਦੇ ਵਿੱਚ ਕੁੱਤਿਆਂ ਨੂੰ ਜਿਹੜਾ ਆ ਐਨੀਮਲ ਸ਼ੈਲਟਰ ਦੇ ਕੋਲ ਜਿਹੜਾ ਆ ਦਿੱਤਾ ਗਿਆ ਹੈਗਾ ਆ। ਟਿਹਾਮਾ ਕਾਉਂਟੀ ਸ਼ੈਰਿਫ ਆਫਿਸ ਜੋ ਹੈ ਇਹ ਰਿਪੋਰਟ ਕਰ ਰਿਹਾ ਹੈਗਾ। ਕਹਿੰਦੇ ਵੀ ਉਹਦੀ ਜਿਹੜੀ ਸਕੈਲਪ ਆ ਉਹ ਰਿਪ ਆਫ ਕਰ ਦਿੱਤੀ ਗਈ ਤੇ ਬਹੁਤ ਸਾਰੇ ਜ਼ਖਮ ਉਹਦੇ ਜਿਹੜੇ ਬੋਡੀ ਦੇ ਉੱਤੇ ਜਿਹੜੇ ਦੇਖੇ ਗਏ ਹੈਗੇ ਆ। ਪੈਟਰੀਸ਼ੀਆ ਕਾਫੀ ਸਟਰੋਂਗ ਗਰਲ ਆ ਜਿਸ ਕਰਕੇ ਉਹ ਰੈਜ਼ਿਸਟੈਂਸ ਪੂਰੀ ਫਾਈਟ ਕਰ ਰਹੀ ਹੈਗੀ ਆ ਆਪਣੀ ਜ਼ਖਮਾਂ ਦੇ ਲਈ, ਉਹ ਠੀਕ ਹੋਣ ਦੇ ਲਈ। ਪਰ ਇਹ ਜਿਹੜੇ ਦੇਖੋ ਇੱਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਆਉਂਦੀਆਂ ਆ ਜਿਹੜੇ ਲੋਕ ਡੌਗਸ ਰੱਖਦੇ ਆ, ਕੁੱਤੇ ਰੱਖਦੇ ਆ, ਉਹਨਾਂ ਨੂੰ ਆਪਣੇ ਕੰਟਰੋਲ ਦੇ ਵਿੱਚ ਲੋਕ ਲਾ ਕੇ ਜੇ ਘਰ ਦੇ ਵਿੱਚ ਰੱਖਣੇ ਚਾਹੀਦੇ ਹੈਗੇ ਆ। ਬਿਲਕੁਲ ਤੇ ਜਦੋਂ ਕਿਤੇ ਘੁੰਮਣ ਫਿਰਨ ਜਾਣਾ ਤੇ ਬਿਲਕੁਲ ਉਹਨਾਂ ਨੂੰ ਕੰਟਰੋਲ 'ਚ ਹੋਣਾ ਚਾਹੀਦਾ। ਨਹੀਂ ਤਾਂ ਆਮ ਦੇਖੋ ਹੁਣ 7 ਸਾਲਾਂ ਦੀ ਬੱਚੀ ਜਿਹੜੀ ਆ ਵਿਚਾਰੀ ਉਹਨੂੰ ਜਿਹੜਾ ਕਿੰਨਾ ਜ਼ਿਆਦਾ ਜਿਹੜੇ ਉਹਦਾ ਜ਼ਿੰਦਗੀ ਮੌਤ ਦੀ ਲੜਾਈ ਇਸ ਟਾਈਮ ਉਹ ਲੜ ਰਹੀ ਹੈਗੀ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਆ ਉਹ ਆ ਰਹੀ ਹੈ ਸਿਮੀ ਵੈਲੀ ਦੇ ਇਲਾਕਿਆਂ ਦੇ ਵਿੱਚੋਂ, ਜਿੱਥੇ ਪੁਲਿਸ ਨੇ ਥਾਊਜ਼ੈਂਡ ਓਕਸ ਹਸਪਤਾਲ ਦੇ ਅੰਦਰ ਇੱਕ ਸ਼ੱਕੀ ਨੂੰ ਗੋਲੀ ਮਾਰ ਦਿੱਤੀ ਹੈ। ਉਸ ਤੋਂ ਬਾਅਦ ਭਾਰੀ ਜਿਹੜੀ ਪੁਲਿਸ ਫੋਰਸ ਆ ਉਹ ਤੈਨਾਤ ਕੀਤੀ ਗਈ ਹੈ। ਥਾਊਜ਼ੈਂਡ ਓਕਸ ਦੇ ਲਾਸ ਰੋਬਰਟਸ ਰੀਜਨਲ ਮੈਡੀਕਲ ਸੈਂਟਰ ਦੇ ਅੰਦਰ ਪੁਲਿਸ ਅਧਿਕਾਰੀਆਂ ਨੇ ਇੱਕ ਗੋਲੀ ਚਲਾਈ, ਜਿਹਦੇ ਨਾਲ ਇੱਕ ਅਣਪਛਾਤਾ ਜਿਹੜਾ ਬੰਦਾ ਉਹ ਮਾਰਿਆ ਗਿਆ। ਪੁਲਿਸ ਹਿਰਾਸਤ ਦੇ ਵਿੱਚ ਇਸ ਲਏ ਗਏ ਸ਼ੱਕੀ ਨੂੰ ਇਲਾਜ ਦੇ ਲਈ ਥਾਊਜ਼ੈਂਡ ਓਕਸ ਹਸਪਤਾਲ ਲਿਜਾਇਆ ਗਿਆ ਸੀ,
ਜਿੱਥੇ ਉਸ ਨੇ ਸੈਂਟਰ ਦੇ ਅੰਦਰ ਹੀ ਪੁਲਿਸ ਅਧਿਕਾਰੀ ਨੇ ਉਹਨੂੰ ਗੋਲੀ ਮਾਰ ਦਿੱਤੀ। ਸਿਮੀ ਵੈਲੀ ਪੁਲਿਸ ਦੇ ਮੁਤਾਬਕ ਅਧਿਕਾਰੀ ਇੱਕ 46 ਸਾਲਾ ਵਿਅਕਤੀ ਦੀ ਨਿਗਰਾਨੀ ਕਰ ਰਿਹਾ ਸੀ, ਜਿਸ ਨੂੰ ਕਤਲ ਕਰਨ ਦੀ ਕੋਸ਼ਿਸ਼ ਦੇ ਸ਼ੱਕ ਦੇ ਹੇਠ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ। ਉਸ ਵਿਅਕਤੀ ਨੂੰ ਸੱਟਾਂ ਵੀ ਲੱਗੀਆਂ ਸਨ, ਇਸ ਕਰਕੇ ਉਹਨੂੰ ਹਸਪਤਾਲ ਭਰਤੀ ਕਰਵਾਉਣਾ ਜ਼ਰੂਰੀ ਸੀਗਾ। ਸ਼ੱਕੀ ਦੀ ਨਿਗਰਾਨੀ ਕਰਦੇ ਸਮੇਂ ਪੁਲਿਸ ਨੇ ਇੱਕ ਪ੍ਰੈਸ ਰਿਲੀਜ਼ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਕਿ ਜਦੋਂ ਸ਼ੱਕੀ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਤਾਂ ਉਸ ਨੂੰ ਡਾਕਟਰੀ ਸਹਾਇਤਾ ਦੀ ਲੋੜ ਪਈ ਤੇ ਉਸ ਨੇ ਹਸਪਤਾਲ ਦੇ ਸਟਾਫ ਨੂੰ ਬੁਲਾਇਆ। ਜਦੋਂ ਹਸਪਤਾਲ ਦੇ ਸਟਾਫ ਨੂੰ ਬੁਲਾਇਆ ਗਿਆ ਤੇ ਇਹ ਬੰਦਾ ਹਿੰਸਕ ਹੋ ਗਿਆ, ਜਿਸ ਤੋਂ ਬਾਅਦ ਪੁਲਿਸ ਨੂੰ ਇਹਦੇ ਤੇ ਗੋਲੀ ਚਲਾਉਣੀ ਪਈ ਤੇ ਦੱਸਿਆ ਕਿ ਇਸ ਬੰਦੇ ਨੂੰ ਹਸਪਤਾਲ ਦੇ ਕਰਮਚਾਰੀ ਨੇ ਫੜ ਲਿਆ ਸੀਗਾ ਤੇ ਉਹਨੂੰ ਹਿੰਸਕ ਤਰੀਕੇ ਦੇ ਨਾਲ ਉਹਨੂੰ ਮਾਰਨ ਲੱਗਿਆ ਸੀਗਾ। ਬਾਅਦ ਦੇ ਵਿੱਚ ਜਦੋਂ ਪੁਲਿਸ ਨੇ ਗੋਲੀ ਚਲਾਈ ਤਾਂ ਇਸ ਬੰਦੇ ਦੀ ਮੌਤ ਹੋ ਗਈ ਤੇ ਇਸ ਤੋਂ ਪਹਿਲਾਂ ਸਿਮੀ ਵੈਲੀ ਦੇ ਵਿੱਚ ਉਹ ਘਟਨਾ ਵਾਪਰੀ ਸੀ, ਜਿਹਦੇ ਸਬੰਧ ਦੇ ਵਿੱਚ ਇਹਨੂੰ ਜਿਹੜਾ ਉਹ ਹਿਰਾਸਤ ਦੇ ਵਿੱਚ ਲਿਆ ਗਿਆ ਸੀਗਾ ਤੇ ਹੁਣ ਦੱਸਿਆ ਜਾਂਦਾ ਹੈ ਕਿ ਲਾਸ ਰੌਬਰਟਸ ਜਿਹੜੇ ਅਧਿਕਾਰੀ ਨੇ ਉਹਨਾਂ ਨੇ ਕਿਹਾ ਕਿ ਹਸਪਤਾਲ ਦੇ ਕਰਮਚਾਰੀ, ਮੁਲਾਜ਼ਮ, ਮਰੀਜ਼ ਤੇ ਵਿਜ਼ਟਰ ਸਾਰੇ ਸੁਰੱਖਿਅਤ ਨੇ ਤੇ ਡਾਕਟਰੀ ਸੇਵਾਵਾਂ ਦੇ ਵਿੱਚ ਕੋਈ ਜਿਹੜੀ ਆ ਉਹ ਰੁਕਾਵਟ ਨਹੀਂ ਹੈ। ਪੁਲਿਸ ਨੇ ਕਿਹਾ ਵੀ ਜੇ ਕੋਈ ਵੀ ਗਵਾਹ ਜਿਸ ਦੇ ਨਾਲ ਘਟਨਾ ਵਾਲੀ ਸਥਾਨ ਤੇ ਅਧਿਕਾਰੀਆਂ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਤਾਂ ਉਹ ਇਸ ਸਬੰਧ ਦੇ ਵਿੱਚ ਜਿਹੜੀ ਆ ਉਹ ਅਧਿਕਾਰੀਆਂ ਦੇ ਨਾਲ ਰਾਬਤਾ ਕਾਇਮ ਕਰੇ। ਇਹ ਜਿਹੜੀ ਘਟਨਾ ਵਾਪਰੀ ਆ ਹਸਪਤਾਲ ਦੀ ਚੌਥੀ ਮੰਜ਼ਿਲ ਤੇ ਵਾਪਰੀ ਆ, ਜਿਹਦੇ ਨਾਲ ਇਸ ਤੋਂ ਬਾਅਦ ਜਿਹੜਾ ਕਿ 215W ਜੈਂਸ ਰੋਡ ਦੇ ਉੱਤੇ ਇਹ ਜਿਹੜੀ ਇੱਕ ਇਮਾਰਤ ਦਾ ਪਾਸਾ ਪੈਂਦਾ, ਉੱਥੇ ਫਿਰ ਪੁਲਿਸ ਨੂੰ ਹੋਰ ਵੀ ਜਿਹੜੀ ਫੋਰਸ ਆ ਉਹ ਤੈਨਾਤ ਕਰਨੀ ਪਈ ਸੀ। ਜੀ ਜੀ ਫੀਫਾ ਵਰਲਡ ਕੱਪ ਦੀ ਵੀ ਆਪਾਂ ਗੱਲਬਾਤ ਕਰਨੀ ਹੈਗੀ ਆ। ਜੀ। ਮੈਕਸੀਕੋ ਸਿਟੀ ਦੇ ਵਿੱਚ ਫੀਫਾ ਦਾ ਜਿਹੜਾ ਹੁਣ ਮੈਚ ਹੋਣਾ ਹੈਗਾ ਮੈਕਸੀਕੋ ਤੇ ਇੰਗਲੈਂਡ ਦੇ ਵਿੱਚ, ਕਹਿੰਦੇ ਵੀ ਉਹ ਥੋੜਾ ਅਰਲੀ ਕਰਨਾ ਪਿਆ ਕਿਉਂਕਿ ਉੱਥੇ ਜਿਹੜਾ ਵੈਦਰ ਡਿਸਟਰਪਸ਼ਨ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਇਸੇ ਤਰ੍ਹਾਂ ਅਰਜਨਟੀਨਾ ਤੇ ਕੇਪ ਵਰਡੇ ਜਿਹੜੇ ਦੋਨਾਂ ਨੇ ਇੱਕ ਗੋਲ ਜਿਹੜਾ ਕੀਤਾ ਹੈਗਾ। ਬਾਕੀ ਜੀ ਤੁਸੀਂ ਬਿਲਕੁਲ, ਹਾਂਜੀ ਬਿਲਕੁਲ ਬਿਲਕੁਲ। ਜਿਹੜਾ ਇਸ ਤੋਂ ਪਹਿਲਾ ਮੁਕਾਬਲਾ ਹੋਇਆ ਸੀਗਾ ਇਜਿਪਟ ਦੇ ਵਿਚਾਲੇ ਤੇ ਆਸਟ੍ਰੇਲੀਆ ਦੇ ਵਿਚਾਲੇ, ਉਹਦੇ ਵਿੱਚ ਇਜਿਪਟ ਨੇ ਆਸਟ੍ਰੇਲੀਆ ਨੂੰ ਹਰਾ ਦਿੱਤਾ ਤੇ ਜਿਹੜੀ ਇਜਿਪਟ ਦੀ ਟੀਮ ਆ ਉਹ ਅਗਲੇ ਦਗੇੜ ਦੇ ਵਿੱਚ ਪੁੱਜ ਗਈ ਆ। ਪਹਿਲੇ ਹਾਫ ਤੱਕ ਮਿਸਰ 1-0 ਨਾਲ ਅੱਗੇ ਸੀ, ਪਰ ਦੂਜੇ ਹਾਫ ਦੇ ਵਿੱਚ ਆਸਟ੍ਰੇਲੀਆ ਨੂੰ ਇੱਕ ਗੋਲ ਦਾ ਲਾਹਾ ਮਿਲਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ 15-15 ਮਿੰਟ ਦਾ ਵਾਧੂ ਸਮਾਂ ਦਿੱਤਾ ਗਿਆ, ਪਰ ਇਸੇ ਦੌਰਾਨ ਕੋਈ ਵੀ ਟੀਮ ਜਿਹੜੀ ਗੋਲ ਨਾ ਕਰ ਸਕੀ। ਮੈਚ 1-1 ਦੀ ਬਰਾਬਰੀ ਤੇ ਸਮਾਪਤ ਹੋ ਗਿਆ ਸੀਗਾ। ਇਸ ਦੌਰਾਨ ਮਿਸਰ ਦੀ ਟੀਮ ਨੇ ਗੋਲ ਕਰਨ ਦੇ ਕਈ ਮੌਕੇ ਬਣਾਏ, ਪਰ ਮਿਸਰ ਦੀ ਟੀਮ ਗੋਲ ਨਾ ਕਰ ਸਕੀ। ਇਸ ਤੋਂ ਬਾਅਦ ਪੈਨਲਟੀ ਸ਼ੂਟ ਆਊਟ ਦੇ ਰਾਹੀਂ ਮੈਚ ਦਾ ਫੈਸਲਾ ਹੋਇਆ, ਜਿਸ ਦੇ ਵਿੱਚ ਮਿਸਰ ਦੀ ਟੀਮ ਨੇ ਜਿੱਤ ਹਾਸਲ ਕੀਤੀ। ਮਿਸਰ ਨੇ 4 ਪੈਨਲਟੀ ਸ਼ੂਟ ਦੇ ਵਿੱਚ ਗੋਲ ਕੀਤੇ, ਜਦਕਿ ਆਸਟ੍ਰੇਲੀਆ 4 ਦੇ ਵਿੱਚੋਂ ਸਿਰਫ 2 ਹੀ ਗੋਲ ਕਰ ਸਕਿਆ ਸੀ ਤੇ ਇਸ ਜਿੱਤ ਦੇ ਨਾਲ ਮਿਸਰ ਪਹਿਲੀ ਵਾਰ ਵਿਸ਼ਵ ਕੱਪ ਫੁੱਟਬਾਲ ਦੇ ਆਖਰੀ ਗੇੜ ਦੇ ਵਿੱਚ, ਜਿਹੜਾ 16 ਦਾ ਗੇੜ ਆ, ਉਹਦੇ ਵਿੱਚ ਪੁੱਜ ਚੁੱਕਿਆ ਤੇ ਇਹਦੇ ਨਾਲ ਜਿਹੜਾ ਅਰਜਨਟੀਨਾ ਦੇ ਨਾਲ ਕੇਪ ਵਰਡੇ ਦਾ ਜਿਹੜਾ ਮੁਕਾਬਲਾ ਉਹ ਵੀ 1-1 ਸਕੋਰ ਦੇ ਨਾਲ ਹਲੇ ਚੱਲ ਰਿਹਾ। ਕੋਲੰਬੀਆ ਦੇ ਨਾਲ ਜਿਹੜਾ ਘਾਨਾ ਦਾ ਮੁਕਾਬਲਾ ਹੋਣਾ ਉਹ ਹੋਣਾ ਜਿਹੜਾ 9:30 PM ਈਸਟ ਦੇ ਟਾਈਮ ਦੇ ਮੁਤਾਬਕ ਤੇ ਕੈਂਸਰ ਸਿਟੀ ਦੇ ਵਿੱਚ ਇਹ ਹੋਣਾ ਤੇ ਦੱਸਿਆ ਜਾ ਰਿਹਾ ਕਿ ਜਿਹੜਾ ਵੀ ਇਹ ਵਿਨਰ ਹੋਊਗਾ ਇਸ ਮੁਕਾਬਲੇ ਦਾ ਉਹ ਫੇਸ ਕਰੂਗਾ ਸਵਿਟਜ਼ਰਲੈਂਡ ਨੂੰ ਰਾਊਂਡ 16 ਦੇ ਵਿੱਚ। ਸੋ ਦੇਖਦੇ ਹਾਂ ਕੀ ਬਣਦਾ, ਪਰ ਇਸ ਟਾਈਮ ਜਿਹੜਾ ਆਸਟ੍ਰੇਲੀਆ ਤੇ ਇਜਿਪਟ ਦੇ ਵਿਚਾਲੇ ਜਿਹੜਾ ਮੁਕਾਬਲਾ ਉਹ ਫਿਨਿਸ਼ ਹੋ ਚੁੱਕਿਆ। ਅਰਜਨਟੀਨਾ ਤੇ ਕੇਪ ਵਰਡੇ ਦਾ ਹਲੇ ਵੀ ਜਿਹੜਾ ਉਹ ਲਾਈਵ ਉਹ ਚੱਲ ਰਿਹਾ। ਇਸ ਟਾਈਮ ਤਾਜ਼ਾ ਜਿਹੜੇ ਅੰਕੜੇ ਨੇ ਉਹਨਾਂ ਦੇ ਮੁਤਾਬਕ ਇਹ ਜਿਹੜੀ ਆਪਣੇ ਕੋਲੇ ਜਾਣਕਾਰੀ ਹੁਣ ਤੱਕ ਦੀ ਆ 76ਵੇਂ ਮਿੰਟ ਦੇ ਵਿੱਚ ਇਹ ਜਿਹੜਾ ਮੁਕਾਬਲਾ ਉਹ ਚੱਲ ਰਿਹਾ। ਜੀ ਜੀ ਤੇ ਇਸੇ ਤਰ੍ਹਾਂ ਜੇ ਹੁਣ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਤੇ ਡਾਓ ਜੋਨ ਇੰਡਸਟਰੀਅਲ ਅੱਜ ਅਪ ਗਿਆ ਹੈਗਾ 1.14%, ਕਲੋਜ਼ ਹੋਇਆ 92,900.07 ਦੇ ਉੱਤੇ। S&P ਇੰਡੈਕਸ ਵੀ ਅਪ ਗਿਆ 0.0% ਤੇ ਕਲੋਜ਼ ਹੋਇਆ 7,483.24 ਦੇ ਉੱਤੇ ਤੇ ਨੈਸਡੈਕ ਜਿਹੜਾ ਆ ਉਹ ਡਾਊਨ ਗਿਆ 0.80% ਤੇ ਕਲੋਜ਼ ਹੋਇਆ 25,832.67 ਦੇ ਉੱਤੇ। ਜੀ ਕਰੰਸੀ ਦੀ ਗੱਲ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਇੱਕ ਹੋਰ ਜਿਹੜੀ ਖਬਰ ਆ ਉਹਦੇ ਬਾਰੇ ਤੁਹਾਨੂੰ ਥੋੜ੍ਹੀ ਜਾਣਕਾਰੀ ਦੇ ਦਈਏ। ਬੁਨਿਆਦੀ ਢਾਂਚੇ ਨੂੰ ਸੁਧਾਰਨ ਦੇ ਲਈ ਜਿਹੜੇ ਦੱਖਣੀ ਕੈਲੀਫੋਰਨੀਆ ਦੇ ਜਿਹੜੇ ਕਈ ਹਵਾਈ ਅੱਡੇ ਨੇ ਉਹਨਾਂ ਨੂੰ ਫੰਡਿੰਗ ਮਿਲੀ ਆ। 16 ਕੈਲੀਫੋਰਨੀਆ ਏਅਰਪੋਰਟ ਆ ਜਿਨ੍ਹਾਂ ਨੂੰ 107 ਮਿਲੀਅਨ ਦੀ ਜਿਹੜੀ ਫੰਡਿੰਗ ਆ ਉਹ ਮਿਲੀ ਹੈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਵੱਲੋਂ। ਸੋ ਇਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਆਪਣਾ ਜਿਹੜਾ ਇਨਫਰਾਸਟਰਕਚਰ ਆ ਉਹਨੂੰ ਮਾਡਰਨਾਈਜ਼ ਕਰੋ ਤੇ ਸੇਫਟੀ ਜਾਂ ਜਿਹੜੇ ਵੀ ਸੇਫਟੀ ਨੂੰ ਇੰਪਰੂਵ ਕਰੋ ਤੇ ਲਾਅ ਮੇਕਰ ਜਿਹੜੇ ਨੇ ਉਹਨਾਂ ਨੇ ਇਸ ਗੱਲ ਦੀ ਅਨਾਊਂਸਮੈਂਟ ਕੀਤੀ ਆ। ਸੋ ਇਹ ਫੰਡਿੰਗ ਜਿਹੜੀ ਆ ਉਹ ਗ੍ਰਾਂਟ ਏਅਰਪੋਰਟ ਇੰਪਰੂਵਮੈਂਟ ਪ੍ਰੋਗਰਾਮ ਆ ਜਿਹੜਾ ਉਹਦਾ ਹਿੱਸਾ। ਰਨਵੇ ਟੈਕਸੀਵੇ ਦੇ ਜਿਹੜਾ ਉਹਨੂੰ ਦੁਬਾਰਾ ਬਣਾਉਣਾ, ਹਵਾਈ ਅੱਡੇ ਦੇ ਸਾਈਨ ਬੋਰਡਾਂ ਤੇ ਉਹਨੂੰ ਲਾਈਟਿੰਗ ਨੂੰ ਅਪਗ੍ਰੇਡ ਕਰਨਾ, ਆਵਾਜ਼ ਨੂੰ ਘਟਾਉਣਾ ਤੇ ਹੋਰ ਜਿਹੜੇ ਸੁਧਾਰ ਨੇ ਉਹਨਾਂ ਦੇ ਵਿੱਚ ਕੀਤਾ ਜਾਊਗਾ। ਆਕਲੈਂਡ, ਸੈਨ ਫਰਾਂਸਿਸਕੋ ਬੇ ਏਅਰਪੋਰਟ, ਲੌਂਗ ਬੀਚ ਏਅਰਪੋਰਟ, ਫ੍ਰੈਜ਼ਨੋ ਯੋਸੇਮਿਟੀ ਇੰਟਰਨੈਸ਼ਨਲ ਏਅਰਪੋਰਟ, ਸੈਨ ਹੋਜ਼ੇ ਮਿਨੇਟਾ ਇੰਟਰਨੈਸ਼ਨਲ ਏਅਰਪੋਰਟ ਤੇ ਹੋਰ ਜਿਹੜੇ ਓਨਟਾਰੀਓ ਇੰਟਰਨੈਸ਼ਨਲ ਏਅਰਪੋਰਟ ਸਮੇਤ ਕਈ ਜਿਹੜੇ ਏਅਰਪੋਰਟ ਨੇ ਉਹਨਾਂ ਨੂੰ ਇਹਦਾ ਜਿਹੜਾ ਲਾਹਾ ਉਹ ਮਿਲੂਗਾ। ਤੇ ਜਾਂਦਿਆਂ ਦੀ ਗੱਲ ਕਰੀਏ ਆਪਾਂ
ਕਰੰਸੀ ਦੇ ਬਾਰੇ, ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 42 ਸੈਂਟ ਦੇ ਬਰਾਬਰ, ਇੰਡੀਆ ਦੇ 95 ਰੁਪਏ ਤੇ 23 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ 283 ਰੁਪਏ ਤੇ 6 ਪੈਸਿਆਂ ਦੇ ਬਰਾਬਰ ਰਹੀ ਹੈ ਜੀ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਤੇ ਸੁਣਦੇ ਤੇ ਦੇਖਦੇ ਰਹੋ ਪੰਜਾਬੀ ਰੇਡੀਓ USA। USA।